ਜਦੋਂ ਅਸੀਂ ਮੋਦੀ ਦੇ ਖਿਲਾਫ ਇੱਥੇ ਜਦੋਂ ਪਹਿਲੀ ਵਾਰ ਇਹ ਆਇਆ ਪ੍ਰੋਟੈਸਟ ਕੀਤਾ ਤਾਂ ਕਈਆਂ ਦਾ ਕਹਿਣਾ ਸੀ ਜੀ ਉਹਨੇ ਚਲੋ ਮੁਸਲਮਾਨਾਂ ਦਾ ਤਾਂ ਗੁੱਸਾ ਹੋ ਸਕਦਾ, ਮਾਰਿਆ ਸਿੱਖਾਂ ਦਾ ਕੀ। ਮੈਂ ਕਿਹਾ ਤੁਹਾਨੂੰ ਇਹ ਭੁੱਲ ਗਿਆ ਕਿ ਮੋਦੀ ਔਰ ਅਮਿਤ ਸ਼ਾਹ ਹੀ ਦੇ ਨਾਲ ਹੋਮ ਮਿਨਿਸਟਰ ਸੀ। ਇਹਨਾਂ ਨੇ ਗੁਜਰਾਤ ਦੇ ਵਿੱਚ ਲਾ ਲਿਆਂਦਾ ਕਿ ਜਿਹੜੇ ਗੈਰ ਗੁਜਰਾਤੀ ਨੇ ਉਹਨਾਂ ਨੂੰ ਜਿਹੜਾ ਕਾਸ਼ਤਕਾਰੀ ਜ਼ਮੀਨ ਦੇ ਉੱਤੇ ਉਹਨਾਂ ਦਾ ਕੋਈ ਹੱਕ ਨਹੀਂ ਹੈ। ਲਾਲ ਬਹਾਦਰ ਸ਼ਾਸਤਰੀ ਕਿਉਂਕਿ ਹੀ ਵਾਸ ਪ੍ਰਾਈਮ ਮਿਨਿਸਟਰ ਔਰ ਉਹਨੇ ਇਹ ਦੇਖਿਆ ਕਿ ਵੀ ਸਾਡਾ ਤਾਂ ਗੁਜਰਾਤ ਦਾ ਜਾਂ ਦੂਜਾ ਬਾਰਡਰ ਜਿਹੜਾ ਉਹ ਸੇਫ ਹੀ ਨਹੀਂ ਹੋ ਸਕਦਾ ਕਦੇ ਵੀ। ਇਹ ਤਾਂ ਪਾਕਿਸਤਾਨ ਅੱਗੇ ਆਇਆ ਇੱਥੇ, ਇਹ ਤਾਂ ਸਾਰੇ ਭੱਜ ਗਏ। ਉਹਨੇ ਕਿਹਾ ਵੀ ਇੱਥੇ ਲਿਆ ਕੇ ਸਿੱਖ ਕਿਸਾਨ ਵਸਾਓ। ਹੁਣ ਜੇ ਇੱਕ ਸਕੀਮ ਤਹਿਤ ਜਿਹੜੀ ਸੈਂਟਰ ਗਵਰਨਮੈਂਟ ਦੀ ਸਿੱਖ ਗਏ, ਉਹਨਾਂ ਕੋਲ ਜ਼ਮੀਨੀ ਹਕੂਕ, ਉਹਨਾਂ ਨੂੰ ਵਸਾਇਆ ਗਿਆ, ਉਹਨਾਂ ਨੇ ਉਸ ਥਾਂ ਨੂੰ ਜਿਹੜਾ ਕਾਟਨ ਰਿਚ ਬੈਲਟ ਆਫ ਦਾ ਹੋਲ ਇਸ਼ੂ ਬਣਾਇਆ, ਇਹਨਾਂ ਨੇ ਉੱਥੇ ਉਹਨਾਂ ਨੂੰ ਹਰਾਸ ਕਰਨਾ ਸ਼ੁਰੂ ਕਰਤਾ। ਲਾਅ ਲਿਆਂਦਾ ਕਿ ਜਿਹੜੇ ਅਸਲ ਕਲਪਰੇਟ ਨੇ ਉਹ ਤਾਂ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਪੋਲੀਟੀਸ਼ੀਅਨਸ ਨੇ। ਵੀ ਅਸੀਂ ਜਦੋਂ ਫੋਕਸ ਕੀਤਾ ਵੀ ਗੱਲ ਸੋਲੂਸ਼ਨ ਵੱਲ ਜਾਓ, ਪਹਿਲਾ ਪਾਰਟ ਪੰਜਾਬ ਦੇ 117 ਐਮਐਲਏ ਨੂੰ ਕੱਲੇ ਹਲਕੇ 'ਚ ਜਿਹੜਾ ਹੈ ਉਹ ਘੇਰੋ, ਉਹਨਾਂ ਨੂੰ ਕਹੋ ਕਿ ਵੀ ਲਿਆਓ ਪੰਜਾਬ ਅਸੈਂਬਲੀ ਦੇ ਵਿੱਚ ਬਿੱਲ ਕਿ ਕੋਈ ਨੌਨ ਪੰਜਾਬੀ ਜਿਹੜਾ ਹੈ ਪੰਜਾਬ 'ਚ ਜ਼ਮੀਨ ਨਹੀਂ ਖਰੀਦ ਸਕਦਾ। ਪੰਜਾਬ ਸਰਕਾਰ ਇਹ ਬਣਾਏ ਕਾਨੂੰਨ ਕਿ ਵੀ ਪੰਜਾਬ ਦੇ ਵਿੱਚ ਨੌਕਰੀਆਂ ਚਪੜਾਸੀ ਤੋਂ ਲੈ ਕੇ ਤੇ ਉੱਪਰ ਤੱਕ ਜਿਹੜੀਆਂ ਨੇ ਉਹਦੇ 'ਚ 90% ਰਿਜ਼ਰਵੇਸ਼ਨ ਜਿਹੜੀ ਆ ਸਿਰਫ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਡੋਮਿਸਾਈਲ ਨੇ ਔਰ ਜਿਨ੍ਹਾਂ ਦੀ ਐਜੂਕੇਸ਼ਨ ਪੰਜਾਬ 'ਚ ਹੋਈ ਹੈ ਉਹਨਾਂ ਨੂੰ ਦਿਓ ਹੋਣਗੀਆਂ। ਇਹ ਨਹੀਂ ਹੈ ਵੀ ਤੁਹਾਡੀਆਂ ਨੌਕਰੀਆਂ 'ਚ ਲਿਆ ਕੇ ਹਰਿਆਣਵੀ ਤੇ ਰਾਜਸਥਾਨੀ ਤੇ ਸਾਊਥ ਇੰਡੀਅਨ ਉਹ ਭਰੇ ਹੋਣਗੇ। ਅਸਲ ਤਾਂ ਇਹਨਾਂ ਦਾ ਡੈਮੋਗ੍ਰਾਫੀ ਚੇਂਜ ਹੈ। ਪੰਜਾਬ 'ਚ ਉਹਨਾਂ ਨੂੰ ਲਿਆ ਕੇ ਵਸਾਇਆ ਜਾ ਰਿਹਾ ਹੈ, ਅਸੈਂਬਲੀ 'ਚ ਉਹਨਾਂ ਕਾਲੋਨੀਜ਼ ਨੂੰ ਲੀਗਲਾਈਜ਼ ਕੀਤਾ ਜਾਂਦਾ ਹੈ, ਮੀਟਰ ਲਾਏ ਜਾਂਦੇ ਨੇ, ਰਾਸ਼ਨ ਕਾਰਡ ਆਧਾਰ ਕਾਰਡ 2-2 3-3 ਬਣਾਏ ਹੋਏ ਨੇ, ਉਹ ਵੋਟ ਬੈਂਕ ਬਣਾ ਕੇ। ਔਰ ਕੱਲ ਨੂੰ ਤੁਹਾਡੀ ਖਾਲਿਸਤਾਨ ਦੀ ਮੂਵਮੈਂਟ ਹੈ, ਤੁਸੀਂ ਕਹੋ ਜੀ ਰੈਫਰੈਂਡਮ ਕਰਵਾਉਣਾ, ਉਹ ਕਹੇ ਜੀ ਕਰਵਾ ਲਓ। ਜੇ ਭਈਆ ਭਜਾਓ ਪੰਜਾਬ ਬਚਾਓ ਹੈ ਤਾਂ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਉਹਨਾਂ ਦਾ ਅੱਗੋਂ ਕਿਰਾਏਦਾਰ ਮਿਸਟਰ ਭੰਡ ਵੀ ਇਹਨਾਂ ਦੇ ਉੱਤੇ ਵੀ ਇਹ ਤਾਂ ਸਾਰੇ ਕੰਟਰੋਲਿੰਗ ਨੇ, ਇਹ ਸਾਰੇ ਨੂੰ ਇਹਨਾਂ ਨੇ ਇਹਨੂੰ ਆਪਣੀ ਸਪਿਨ ਦੇਣੀ ਹੈ ਇਹ ਸਾਰੇ ਦੇ ਥੱਲੇ। ਇਸ ਇਸ਼ੂ ਨੂੰ ਜੇ ਠੀਕ ਅਰਥਾਂ 'ਚ ਨਾ ਸਮਝਿਆ ਗਿਆ ਤੇ ਅਸੀਂ ਵਿਕਟਮ ਤਾਂ ਬਣੇ ਹੀ ਹੈ। ਡੈਮੋਗ੍ਰਾਫੀ ਵੀ ਬਦਲ ਰਹੀ ਹੈ ਔਰ ਇਹਨਾਂ ਨੂੰ ਉਭਾਰਿਆ ਵੀ ਜਾ ਰਿਹਾ ਹੈ, ਪਰ ਅਸੀਂ ਅਗੇਨ ਜਿਹੜੇ ਹੈ ਇਸ ਦੇ ਦੋਸ਼ੀ ਸਾਨੂੰ ਬਣਾਤਾ ਜਾਏਗਾ, ਗਿਲਟ ਹੋਏਗਾ। ਦੇਖੋ ਜੀ ਸਿੱਖ ਕਿੰਨੇ ਇਨਟੋਲਰੈਂਟ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਿਹਾ ਪੰਜਾਬ ਦੇ ਹਵਾਲੇ ਨਾਲ ਕਿ ਪ੍ਰਵਾਸੀਆਂ ਦਾ ਮੁੱਦਾ ਅੱਜ ਕੱਲ੍ਹ ਪੰਜਾਬ ਵਿੱਚ ਬੜਾ ਭਖਾਇਆ ਜਾ ਰਿਹਾ ਅਤੇ ਇਸ ਲਈ ਵੀ ਸਿੱਖਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਜਾ ਰਿਹਾ। ਬਹੁਤੇ ਲੋਕ ਇਹ ਭੁੱਲ ਚੁੱਕੇ ਨੇ ਕਿ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਗੁਜਰਾਤ ਵਿੱਚ ਆਪਣੀਆਂ ਜ਼ਮੀਨਾਂ ਤੋਂ ਇਹ ਕਹਿ ਕੇ ਬੇਦਖਲ ਕਰ ਦਿੱਤਾ ਸੀ ਕਿ ਉਹ ਗੁਜਰਾਤ ਦੇ ਵਾਸੀ ਨਹੀਂ ਨੇ। ਹਾਲਾਂਕਿ ਇਹ ਸਿੱਖ ਕਿਸਾਨ ਜਿਹੜੇ ਪਿਛਲੀ ਅੱਧੀ ਸਦੀ ਤੋਂ ਉੱਥੇ ਜ਼ਮੀਨ ਆਬਾਦ ਕਰਨ ਵਾਲੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਲਗਭਗ 2 ਦਿਨ ਪਹਿਲਾਂ ਪੰਜਾਬ ਦੇ ਵਿੱਚ ਪ੍ਰਵਾਸੀ ਇਸ਼ੂ ਦੇ ਉੱਤੇ ਗੱਲ ਕੀਤੀ, ਕਿਉਂਕਿ ਜ਼ਾਹਰ ਹੈ ਕਿ ਜਿਹੜਾ ਫਲੇਅਰ ਅਪ ਹੋਇਆ ਉਸ ਦਾ ਇਮੀਡੀਏਟ ਕਾਰਨ ਹਾਲਾਂ ਸਿਮਰਿੰਗ ਤਾਂ ਸੀ ਕਿ ਭਾਈ ਵੱਡੀ ਗਿਣਤੀ 'ਚ ਨੇ ਔਰ ਕ੍ਰਾਈਮ ਵੀ ਹੋ ਰਿਹਾ, ਪਰ ਇੱਕ ਬੱਚੇ ਨਾਲ 5 ਸਾਲ ਦੇ ਜੋ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੋਇਆ, ਫਿਰ ਇੱਕ 7-8 ਸਾਲ ਦੀ ਬੱਚੀ ਨਾਲ ਜਲੰਧਰ 'ਚ ਹੋਇਆ। ਔਰ ਇਹਨਾਂ ਮਾਮਲਿਆਂ ਦੇ ਵਿੱਚ ਜ਼ਾਹਰ ਹੈ ਕਿ ਪ੍ਰਵਾਸੀ ਹੀ ਜਿਹੜੇ ਨੇ ਫੜੇ ਗਏ ਸ਼ਾਮਲ ਸਨ। ਸੋ ਉਹਨੂੰ ਲੈ ਕੇ ਜਿਹੜਾ ਕਈ ਵਾਰ ਅੰਡਰ ਕਰੰਟ ਚੱਲ ਰਿਹਾ ਹੁੰਦਾ ਉਹ ਸਡਨ ਉਸ ਦਾ ਹੁੰਦਾ, ਔਰ ਜਿਸ ਕਿਸਮ ਦੇ ਉੱਥੋਂ ਦੀ ਸਾਰੀ ਹਕੀਕਤ ਸਾਹਮਣੇ ਆ ਰਹੀ ਸੀ, ਮੈਨੂੰ ਇਹ ਲੱਗ ਰਿਹਾ ਸੀ ਕਿ ਵੀ ਇਹ ਜਿਹੜਾ ਸਾਡਾ ਇਸ ਵੇਲੇ ਇੱਕ ਇਮੇਜ ਹੈ ਜਿਹਦੇ 'ਚ ਜੋ ਭਾਰਤ ਨੇ ਹੜ੍ਹਾਂ ਦੇ ਨਾਲ ਆਪਰੇਸ਼ਨ ਸੰਦੂਰ ਸੋ ਕਾਲਡ ਪਾਰਟ 2 ਕੀਤਾ ਹੈ, ਪੰਜਾਬ ਨੂੰ ਹੜ੍ਹਾਂ 'ਚ ਡੋਬਿਆ ਔਰ ਜਿਹੜੀ ਸਾਡੀ ਰੈਜ਼ੀਲੀਅੰਸ ਹੈ, ਸਾਡੀ ਹਿੰਮਤ ਹੈ ਔਰ ਭਾਰਤ ਸਰਕਾਰ ਦੀਆਂ ਸਾਜ਼ਿਸ਼ਾਂ ਨੇ ਉਹ ਬੇਨਕਾਬ ਹੋ ਰਹੀਆਂ ਨੇ, ਇੰਟਰਨੈਸ਼ਨਲੀ ਡਿਸਕਸ ਹੋ ਰਹੀਆਂ ਨੇ ਇਹ ਗੱਲਾਂ। ਡਾਇਸਪੋਰਾ ਵੀ ਇਹ ਸਾਰੇ ਨੂੰ ਸਮਝਦਾ। ਸੋ ਡਾਈਵਰਸ਼ਨ ਦੇ ਵਿੱਚ ਜੇ ਕਹਿਣਾ ਹੋਏ ਤੇ ਜਿੰਨੇ ਇਹ ਬ੍ਰਾਹਮਣ ਮਾਰ ਨੇ ਉਹਨਾਂ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਕਿ ਵੀ ਅਸਲ ਇਸ਼ੂ ਨੂੰ ਜੇ ਸਾਈਡ ਟਰੈਕ ਕਰਨਾ ਤੇ ਫਿਰ ਇਹ ਨੈਰੇਟਿਵ ਦਾ ਕੰਟਰੋਲ। ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਅਲਟੀਮੇਟਲੀ ਲੜਾਈ ਤਾਂ ਨੈਰੇਟਿਵ ਦੀ ਹੈ ਔਰ ਫਿਰ ਕੁਛ ਜਿਹੜੇ ਖੁਦ ਤੋਂ ਤੇ ਕੁਛ ਨੂੰ ਜਿਹੜਾ ਉਹ ਇਨਸਾਈਟ ਕੀਤਾ ਜਾਂਦਾ ਵੀ ਤੁਸੀਂ ਇਹ ਕਹੋ ਕੈਮਰਿਆਂ ਸਾਹਮਣੇ, ਉਹਨਾਂ ਨੂੰ ਕਹਿੰਦੇ ਨੇ ਹਾਂ ਨਹੀਂ ਹੋਰ ਜ਼ਰਾ
ਤਾਂ ਉਹਨਾਂ ਨੇ ਕੁਝ ਐਸੇ ਵੀ ਨੇ ਕਿ ਬਈ ਇਹਨਾਂ ਨੂੰ ਅਸੀਂ ਕੱਢਾਂਗੇ ਬਾਹਰ, ਇਹਨਾਂ ਨੂੰ ਭਈਏ ਭਜਾਓ, ਪੰਜਾਬ ਬਚਾਓ, ਇਹ ਉਹ 2-4 ਇਸ ਕਿਸਮ ਦੇ ਗਰੁੱਪ ਗੈਦਰਿੰਗਸ ਇਹ ਉਹ ਵੀ ਕਰਤੀਆਂ। ਹੁਣ ਨਾਲ ਦੀ ਨਾਲ ਬਜਾਏ ਇਸ ਦੇ ਕਿ ਅਸਲੀ ਇਸ਼ੂ ਨੂੰ, ਜਿਵੇਂ ਅਸੀਂ ਕਿਹਾ ਸੀ ਕਿ ਬਈ ਗੱਲ ਇਹ ਹੈ ਕਿ ਜਿਹੜੇ ਅਸਲ ਕਲਪਰੇਟ ਨੇ ਉਹ ਤਾਂ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਪੋਲੀਟੀਸ਼ੀਅਨਸ ਨੇ। ਵੀ ਅਸੀਂ ਜਦੋਂ ਫੋਕਸ ਕੀਤਾ ਵੀ ਗੱਲ ਸੋਲੂਸ਼ਨ ਵੱਲ ਜਾਓ, ਪਹਿਲਾ ਪਾਰਟ ਪੰਜਾਬ ਦੇ 117 ਐਮਐਲਏ ਨੂੰ ਕੱਲੇ ਹਲਕੇ 'ਚ ਜਿਹੜਾ ਹੈ ਉਹ ਘੇਰੋ, ਉਹਨਾਂ ਨੂੰ ਕਹੋ ਕਿ ਵੀ ਲਿਆਓ ਪੰਜਾਬ ਅਸੈਂਬਲੀ ਦੇ ਵਿੱਚ ਬਿੱਲ ਕਿ ਕੋਈ ਨੌਨ ਪੰਜਾਬੀ ਜਿਹੜਾ ਹੈ ਪੰਜਾਬ 'ਚ ਜ਼ਮੀਨ ਨਹੀਂ ਖਰੀਦ ਸਕਦਾ। ਪਹਿਲਾ ਪਾਰਟ। ਬਿਲਕੁਲ। ਜੋ ਕੁਝ ਆਲਰੇਡੀ ਹਿਮਾਚਲ ਦੇ ਵਿੱਚ ਉਹਦਾ ਪ੍ਰੈਸੀਡੈਂਟ ਲਾਅ ਹੈਗਾ, ਰਾਜਸਥਾਨ ਦੇ ਵਿੱਚ ਹੈ, ਈਵਨ ਗੁਜਰਾਤ ਦੇ ਵਿੱਚ ਵੀ ਹੈ। ਪਹਿਲਾ ਪਾਰਟ ਹੈ। ਦੂਸਰਾ, ਇਹ ਮੰਗ ਕਰੋ ਕਿ ਭਾਈ ਇਹ ਪੰਜਾਬ ਸਰਕਾਰ ਇਹ ਬਣਾਏ ਕਾਨੂੰਨ ਕਿ ਵੀ ਪੰਜਾਬ ਦੇ ਵਿੱਚ ਨੌਕਰੀਆਂ ਚਪੜਾਸੀ ਤੋਂ ਲੈ ਕੇ ਤੇ ਉੱਪਰ ਤੱਕ ਜਿਹੜੀਆਂ ਨੇ ਉਹਦੇ 'ਚ 90% ਰਿਜ਼ਰਵੇਸ਼ਨ ਜਿਹੜੀ ਆ ਸਿਰਫ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਡੋਮਿਸਾਈਲ ਨੇ ਔਰ ਜਿਨ੍ਹਾਂ ਦੀ ਐਜੂਕੇਸ਼ਨ ਪੰਜਾਬ 'ਚ ਹੋਈ ਹੈ ਉਹਨਾਂ ਨੂੰ ਦਿਓ ਹੋਣਗੀਆਂ। ਇਹ ਨਹੀਂ ਹੈ ਵੀ ਤੁਹਾਡੀਆਂ ਨੌਕਰੀਆਂ 'ਚ ਲਿਆ ਕੇ ਹਰਿਆਣਵੀ ਤੇ ਰਾਜਸਥਾਨੀ ਤੇ ਸਾਊਥ ਇੰਡੀਅਨ ਉਹ ਭਰੇ ਹੋਣਗੇ। ਦੈਨ ਜਿਹੜਾ ਉਹ ਇੱਕ ਪਾਰਟ, ਜਿਵੇਂ ਅਸੀਂ ਕਿਹਾ ਸੀ ਵੀ ਲੌਂਗ ਟਰਮ, ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦਾ ਸੀ ਕਿ ਰਿਵਰਸ ਮਾਈਗ੍ਰੇਸ਼ਨ, ਕਿ ਵੀ ਤੁਸੀਂ ਸ਼ੁਰੂ ਕਰੋ ਜਿਹੜੇ ਜਾਣ ਜਾਂ ਦੂਜੇ ਤੀਜੇ ਆਪਣੀਆਂ ਜ਼ਮੀਨਾਂ ਮੱਤ ਵੇਚੋ, ਆਪਣੇ ਆਪ ਨੂੰ ਸੰਭਾਲੋ। ਅਦਰਵਾਈਜ਼ ਸਾਡਾ ਇਹ ਕਹਿਣਾ ਸੀ ਕਿ ਵੀ ਇਹ ਜਿਹੜਾ ਹੈ ਇਹਨੂੰ ਇਹ ਇਵੇਂ ਬਣਾਉਣਗੇ ਹੀਟ ਕੈਂਪੇਨ ਕਿ ਦੇਖੋ ਜੀ ਇਹ ਤਾਂ ਹਿੰਦੂਆਂ ਦੇ ਅਗੇਂਸਟ ਨਫ਼ਰਤ ਔਰ ਇਹ ਬਈਆਂ ਦੇ ਖਿਲਾਫ ਔਰ ਦੂਜੇ ਉਹਦਾ ਮੈਂ ਕਿਹਾ ਬੈਕਲੈਸ਼ ਯੂਪੀ ਬਿਹਾਰ 'ਚ ਵੀ ਕਰਵਾਉਣਗੇ 2-4 ਘਟਨਾਵਾਂ। ਫਿਰ ਜਿਹੜਾ ਸਿੱਖਾਂ ਦਾ ਇਮੇਜ ਐਜ਼ ਏ ਸਰਬੱਤ ਦਾ ਭਲਾ ਇਹਨਾਂ ਹੜ੍ਹਾਂ ਦੇ ਦੌਰਾਨ ਉਹਨਾਂ ਈਸਾਈਆਂ ਨੂੰ ਵੀ ਉਹਨਾਂ ਜਿਹੜੇ ਬਿਲਕੁਲ ਵਿਰੋਧ ਉਹਨਾਂ ਤੱਕ ਵੀ ਪਹੁੰਚ ਜਿਹੜੀ ਸਿੱਖੀ ਦਾ ਬੇਸ ਹੈ ਇਹ ਇਸ 'ਤੇ ਹੀ ਆਧਾਰਿਤ ਸੀ ਸਾਰੀ ਗੱਲਬਾਤ। ਔਰ ਮੈਂ ਅਜੇ ਦੇਖਦਾ ਅਜੇ ਤਾਂ 2 ਦਿਨ ਨਹੀਂ ਬੀਤੇ ਤੇ ਇਹ ਸ਼ੁਰੂ ਹੋ ਗਿਆ ਕੰਮ। ਲੇਕਿਨ ਇਸ ਤੋਂ ਪਹਿਲਾਂ ਮੈਂ ਇਹ ਵੀ ਯਾਦ ਦਹਾਨੀ ਕਰਵਾ ਦਿਆਂ ਕਿ ਜਿਹੜੇ ਮੋਦੀ ਅਮਿਤ ਸ਼ਾਹ ਦੀ ਟੀਮ ਦੇ ਲੋਕ ਪੰਜਾਬ ਦੇ ਵਿੱਚ ਵੀ ਔਰ ਅਦਰਵਾਈਜ਼ ਜਾਂ ਜਿਹੜੇ ਇਹਨਾਂ ਨੂੰ ਸ਼ਾਇਦ ਕਿਉਂਕਿ ਆਪਣੇ ਲੋਕਾਂ ਨੂੰ ਪੜ੍ਹਨ ਲਿਖਣ ਦਾ ਬਹੁਤਾ ਸ਼ੌਕ ਨਹੀਂ ਹੈ, ਸੋਸ਼ਲ ਮੀਡੀਆ ਨੇ ਵੈਸੇ ਹੀ ਪੇਤਲਾ ਜਿਹਾ ਕੰਮ ਕਰ ਦਿੱਤਾ ਹੈ, ਉਹਨਾਂ ਨੂੰ ਭੁੱਲ ਗਿਆ ਕਿ ਜਦੋਂ ਮੋਦੀ ਚੀਫ ਮਿਨਿਸਟਰ ਬਣਦਾ 2002 'ਚ ਮੁਸਲਮਾਨਾਂ ਦੀ ਨਸਲਕੁਸ਼ੀ, ਔਰ ਜਦੋਂ ਅਸੀਂ ਮੋਦੀ ਦੇ ਖਿਲਾਫ ਇੱਥੇ ਜਦੋਂ ਪਹਿਲੀ ਵਾਰ ਇਹ ਆਇਆ ਪ੍ਰੋਟੈਸਟ ਕੀਤਾ ਤਾਂ ਕਈਆਂ ਦਾ ਕਹਿਣਾ ਸੀ ਜੀ ਉਹਨੇ ਚਲੋ ਮੁਸਲਮਾਨਾਂ ਦਾ ਤਾਂ ਗੁੱਸਾ ਹੋ ਸਕਦਾ, ਮਾਰਿਆ, ਸਿੱਖਾਂ ਦਾ ਕੀ। ਮੈਂ ਕਿਹਾ ਤੁਹਾਨੂੰ ਇਹ ਭੁੱਲ ਗਿਆ ਕਿ ਮੋਦੀ ਔਰ ਅਮਿਤ ਸ਼ਾਹ ਹੀ ਦੇ ਨਾਲ ਹੋਮ ਮਿਨਿਸਟਰ ਸੀ। ਇਹਨਾਂ ਨੇ ਗੁਜਰਾਤ ਦੇ ਵਿੱਚ ਲਾ ਲਿਆਂਦਾ ਕਿ ਜਿਹੜੇ ਗੈਰ ਗੁਜਰਾਤੀ ਨੇ ਉਹਨਾਂ ਨੂੰ ਜਿਹੜਾ ਕਾਸ਼ਤਕਾਰੀ ਜ਼ਮੀਨ ਦੇ ਉੱਤੇ ਉਹਨਾਂ ਦਾ ਕੋਈ ਹੱਕ ਨਹੀਂ ਹੈ। ਔਰ ਉਹਦੇ 'ਚ ਜਿਹੜਾ ਕੱਛ ਇਲਾਕਾ ਜਾਂ ਦੂਜਾ, ਹੁਣ ਯਾਦ ਰਹੇ ਕਿ 1965 ਦੀ ਜੰਗ ਵੇਲੇ ਭਾਰਤ ਪਾਕਿਸਤਾਨ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਸੀ। ਜ਼ਾਹਰ ਹੈ ਵੀ ਉਹਨਾਂ ਨੇ ਇੱਕ ਪਾਸੇ ਜਿਹੜਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਭਾਰਤ ਦਾ ਲੱਗਦਾ ਹੈ, ਉੱਥੋਂ ਹੁਸੈਨੀਵਾਲਾ ਹੈ, ਵਾਘਾ ਹੈ, ਫਿਰ ਇਹ ਪੱਟੀ ਹੈ ਡੈਜ਼ਰਟ ਦੀ, ਫਿਰ ਜਿਹੜਾ ਰਾਜਸਥਾਨ ਦੇ ਉਸ ਡੈਜ਼ਰਟ 'ਚੋਂ ਨਿਕਲ ਕੇ ਗੁਜਰਾਤ ਦਾ ਕੱਛ ਇਲਾਕਾ ਹੈ, ਕੱਛ ਭੁੱਜ ਇਹ ਉਹ ਜਿਹੜੀ ਪਾਕਿਸਤਾਨ ਔਰ ਉੱਥੇ ਵੀ ਜਿਹੜਾ ਰਣ ਆਫ ਕੱਛ ਇੱਕ ਇਲਾਕਾ ਹੈ ਜਿਹਨੂੰ ਲੈ ਕੇ ਪਾਕਿਸਤਾਨ ਔਰ ਭਾਰਤ ਦਾ ਝਗੜਾ ਹੈ। ਪਾਕਿਸਤਾਨ ਨੇ ਉਧਰ ਐਡਵਾਂਸਮੈਂਟ ਕੀਤੀ ਗੁਜਰਾਤ ਵਾਲੇ ਪਾਰਟ ਤੇ, ਕਿਉਂਕਿ ਉੱਥੇ ਕਿਹਨੇ ਰਜਿਸਟ ਕਰਨਾ ਸੀ। ਇੱਧਰ ਜਿਹੜੇ ਪੰਜਾਬ ਦੇ ਬਾਰਡਰ ਇਲਾਕੇ ਜਾਂ ਦੂਜੇ ਨੇ ਉਹ ਤਾਂ ਫੌਜ ਨੂੰ ਜਿਹੜਾ ਐਂਡ ਤੱਕ ਜਾ ਕੇ ਉਹਨਾਂ ਦੇ ਮੋਰਚਿਆਂ 'ਚ ਬੈਠਿਆਂ ਨੂੰ ਜਾ ਕੇ ਗਰਮ ਕੜਾਹ ਔਰ ਖੀਰਾਂ ਖਵਾ ਰਹੇ ਸੀ। ਸੋ ਲਾਲ ਬਹਾਦਰ ਸ਼ਾਸਤਰੀ ਕਿਉਂਕਿ ਹੀ ਵਾਜ਼ ਪ੍ਰਾਈਮ ਮਿਨਿਸਟਰ ਔਰ ਉਹਨੇ ਇਹ ਦੇਖਿਆ ਕਿ ਵੀ ਸਾਡਾ ਤਾਂ ਗੁਜਰਾਤ ਦਾ ਜਾਂ ਦੂਜਾ ਬਾਰਡਰ ਜਿਹੜਾ ਉਹ ਸੇਫ ਹੀ ਨਹੀਂ ਹੋ ਸਕਦਾ ਕਦੇ ਵੀ, ਇਹ ਤਾਂ ਪਾਕਿਸਤਾਨ ਅੱਗੇ ਆਇਆ ਇੱਥੇ, ਇਹ ਤਾਂ ਸਾਰੇ ਭੱਜ ਗਏ ਜਾਂ ਇਹਨਾਂ ਨੂੰ ਕੋਈ ਲੜਨ ਦਾ ਹੈ ਹੀ ਨਹੀਂ। ਉਹਨੇ ਕਿਹਾ ਵੀ ਇੱਥੇ ਲਿਆ ਕੇ ਸਿੱਖ ਕਿਸਾਨ ਵਸਾਓ ਤਾਂ ਕਿ ਵੈਸੇ ਵੀ ਉਹ ਇੱਕ ਰੇਤਲਾ ਇਲਾਕਾ, ਉੱਥੇ ਕੁਝ ਵੀ ਨਹੀਂ ਹੁੰਦਾ, ਕੱਚ ਸੀ। ਸੋ 1965 ਦੀ ਲਾਲ ਬਹਾਦਰ ਹਾਲਾਂਕਿ ਸ਼ਾਸਤਰੀ ਦੀ ਮੌਤ ਤਾਸ਼ਕੰਦ ਸਮਝੌਤੇ ਤੋਂ ਬਾਅਦ ਫੌਰਨ ਹੋ ਗਈ, ਪਰ ਉਹ ਸਕੀਮ ਦੇ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਕੁਝ ਹਰਿਆਣੇ 'ਚੋਂ ਕੁਝ ਰਾਜਸਥਾਨ 'ਚੋਂ 80% ਸਿੱਖ ਉਹ ਉੱਥੇ ਵਸਾਏ। ਹੁਣ ਜਿੱਥੇ ਸਿੱਖ ਜਾਏਗਾ ਔਰ ਜ਼ਮੀਨ ਉਹਦੇ ਥੱਲੇ ਆ, ਉਹ ਭਾਵੇਂ ਰੋੜਿਆਂ ਭਰੀ ਜ਼ਮੀਨ ਹੋਏ ਉਹਦੇ 'ਚ ਵੀ ਕੁਛ ਉਗਾ ਦੇਗਾ। ਔਰ ਇਸ ਉਹਨਾਂ ਸਿੱਖ ਇਹ 1965 ਦੀ ਗੱਲ, ਔਰ ਹੁਣ ਤੁਸੀਂ ਇਹ ਦੇਖੋ ਕਿ 40 ਸਾਲ ਬਾਅਦ 50 ਸਾਲ ਬਾਅਦ ਜਦੋਂ ਮੋਦੀ ਉੱਥੇ ਚੀਫ ਮਿਨਿਸਟਰ ਬਣਦਾ ਔਰ ਉਹ ਸਿੱਖਾਂ ਨੇ ਉਹਨਾਂ ਜ਼ਮੀਨਾਂ ਨੂੰ
ਹੁਣ ਰੇਤਲੇ ਇਲਾਕੇ ਦੇ ਵਿੱਚ ਕਾਟਨ ਹੁੰਦੀ ਹੈ, ਜਿਸ ਨੂੰ ਜਿਹੜਾ ਹੈ ਉਹ ਸਿੱਖਾਂ ਨੇ ਉਸ ਨੂੰ ਰਿਚੈਸਟ ਕਾਟਨ ਬੈਲਟ ਬਣਾ ਦਿੱਤਾ ਹੈ ਉਹਨਾਂ ਜ਼ਮੀਨਾਂ ਨੂੰ। ਉਹ ਬਿਲਕੁਲ ਉਹ ਚੰਗੇ ਘਰ ਬਣ ਗਏ, ਉਹਨਾਂ ਦੇ ਕੋਲ ਆਪਣਾ ਦੂਜਾ ਤੀਜਾ ਜਿਹੜਾ ਹੈ ਉਹ ਪੂਰਾ ਹੋਇਆ। ਤੇ ਮੋਦੀ ਅਮਿਤ ਸ਼ਾਹ ਦੀ ਪਲਾਨ ਕਿ ਬਈ ਇਹਨਾਂ ਨੂੰ ਇੱਥੋਂ ਕੱਢੋ। ਹੁਣ ਜੇ ਇੱਕ ਸਕੀਮ ਤਹਿਤ ਜਿਹੜੀ ਸੈਂਟਰ ਗਵਰਨਮੈਂਟ ਦੀ ਸਿੱਖ ਗਏ, ਉਹਨਾਂ ਕੋਲ ਜ਼ਮੀਨੀ ਹਕੂਕ, ਉਹਨਾਂ ਨੂੰ ਵਸਾਇਆ ਗਿਆ, ਉਹਨਾਂ ਨੇ ਉਸ ਥਾਂ ਨੂੰ ਜਿਹੜਾ ਕਾਟਨ ਰਿਚ ਬੈਲਟ ਆਫ ਦਾ ਹੋਲ ਇਸ਼ੂ ਬਣਾਇਆ, ਇਹਨਾਂ ਨੇ ਉੱਥੇ ਉਹਨਾਂ ਨੂੰ ਹਰਾਸ ਕਰਨਾ ਸ਼ੁਰੂ ਕਰਤਾ, ਲਾਅ ਲਿਆਂਦਾ। ਉਹਨਾਂ ਨੇ ਕੇਸ ਕੀਤਾ ਗੁਜਰਾਤ ਹਾਈ ਕੋਰਟ 'ਚ। ਗੁਜਰਾਤ ਹਾਈ ਕੋਰਟ ਨੇ ਸਿੱਖ ਫਾਰਮਰਸ ਦੇ ਹੱਕ 'ਚ ਫੈਸਲਾ ਦਿੱਤਾ। ਇਹ ਕੇਸ ਸੁਪਰੀਮ ਕੋਰਟ 'ਚ ਲੈ ਕੇ ਅਜੇ ਵੀ ਸੁਪਰੀਮ ਕੋਰਟ 'ਚੋਂ ਕੇਸ, ਲੇਕਿਨ ਇਸ ਪੀਰੀਅਡ 'ਚ ਗੁਜਰਾਤੀ ਗੁੰਡਿਆਂ ਰਾਹੀਂ ਸਿੱਖਾਂ 'ਤੇ ਹਮਲੇ, ਉਹਨਾਂ ਦੇ ਖੂਹਾਂ ਤੱਕ ਜਾਂ ਕੋਈ ਪਹੁੰਚ ਦੇ ਰਾਹ ਦੇ ਵਿੱਚ ਉਹਨਾਂ ਨੇ ਬੈਰੀਕੇਡ ਜਾਂ ਦੂਜੇ ਤੀਜੇ, ਉਦੋਂ ਨਹੀਂ ਇਹ ਜਿਹੜੇ ਹੁਣ ਆਹ ਦੋ ਖਬਰਾਂ ਨੇ। ਅਨੰਦਪੁਰ ਸਾਹਿਬ ਮਿਊਨਿਸਪਲ ਕਮੇਟੀ ਪ੍ਰੈਜ਼ੀਡੈਂਟ ਇੰਟਰਵੀਨਸ ਟੂ ਸਟਾਪ ਮਾਈਗ੍ਰੈਂਟਸ ਫਰੋਮ ਬੀਇੰਗ ਫੋਰਸਡ ਆਊਟ ਆਫ ਪੰਜਾਬ। ਕਿ ਜੀ ਅਨੰਦਪੁਰ ਸਾਹਿਬ ਦਾ ਮਿਊਨਿਸਪਲ ਕਮੇਟੀ ਦਾ ਪ੍ਰੈਜ਼ੀਡੈਂਟ ਜਿਹੜਾ ਜੀਤਾ ਸਿੰਘ ਕਿ ਕੀ ਹੈ, ਉਹਨੇ ਜਿਹੜਾ ਉਹ ਹਰਜੀਤ ਸਿੰਘ ਜੀਤਾ, ਉਹ ਗਿਆ, ਉਹਨੇ ਕਿਹਾ ਜੀ ਮੈਂ ਬਿਲਕੁਲ ਕੋਈ ਬਈਆ ਇੱਥੋਂ ਨਹੀਂ ਜਾਣ ਦਿਆਂਗਾ, ਕੋਈ ਧੱਕਾ ਨਹੀਂ ਹੋਣ ਦਿਆਂਗਾ, ਇਹ ਹੇਠ ਚੰਗੀ ਨਹੀਂ ਹੈ, ਸਿੱਖੀ 'ਚ ਹੇਠ ਦੀ ਕੋਈ ਥਾਂ ਨਹੀਂ ਹੈ। ਮੈਂ ਪਹਿਲਾਂ ਹੀ ਕਹਿ ਰਿਹਾ ਸੀ ਵੀ ਇਹਨਾਂ ਨੇ ਅਸਲ ਨੈਰੇਟਿਵ ਜਿਹੜਾ ਹੈ ਉਹ ਜੋ ਬਈਆਂ ਦੀ ਅਸਲ ਤਾਂ ਇਹਨਾਂ ਦਾ ਡੈਮੋਗ੍ਰਾਫੀ ਚੇਂਜ ਹੈ, ਪੰਜਾਬ 'ਚ ਉਹਨਾਂ ਨੂੰ ਲਿਆ ਕੇ ਵਸਾਇਆ ਜਾ ਰਿਹਾ ਹੈ, ਅਸੈਂਬਲੀ 'ਚ ਉਹਨਾਂ ਕਾਲੋਨੀਜ਼ ਨੂੰ ਲੀਗਲਾਈਜ਼ ਕੀਤਾ ਜਾਂਦਾ ਹੈ, ਮੀਟਰ ਲਾਏ ਜਾਂਦੇ ਨੇ, ਰਾਸ਼ਨ ਕਾਰਡ ਆਧਾਰ ਕਾਰਡ 2-2 3-3 ਬਣਾਏ ਹੋਏ ਨੇ, ਉਹ ਵੋਟ ਬੈਂਕ ਬਣਾ ਕੇ, ਔਰ ਕੱਲ੍ਹ ਨੂੰ ਤੁਹਾਡੀ ਖਾਲਿਸਤਾਨ ਦੀ ਮੂਵਮੈਂਟ ਹੈ, ਤੁਸੀਂ ਕਹੋ ਜੀ ਰੈਫਰੈਂਡਮ ਕਰਵਾਉਣਾ, ਉਹ ਕਹੇ ਜੀ ਕਰਵਾ ਲਓ। ਲੇਕਿਨ ਇਸ ਇਸ਼ੂ ਨੂੰ ਇਹਨਾਂ ਨੇ ਇਸ ਅੰਦਾਜ਼ ਦੇ ਵਿੱਚ ਇਹ ਲਿਆਂਦਾ ਕਿ ਜੀ ਇਹ ਤਾਂ ਬਿਲਕੁਲ ਹੇਠ ਦੀ ਕੋਈ ਥਾਂ ਨਹੀਂ ਹੈ। ਇਹ ਜਿਹੜਾ ਮਿਊਨਿਸਪਲ ਕਮੇਟੀ ਪ੍ਰੈਜ਼ੀਡੈਂਟ ਕਹਿ ਰਿਹਾ ਮੈਂ ਮੋੜ ਕੇ ਲਿਆਵਾਂਗਾ ਕਿਉਂਕਿ ਮੈਂ ਆਪਣੀ ਕੌਨਸ਼ੀਅਸ ਮੁਤਾਬਕ ਕੰਮ ਕਰ ਰਿਹਾ। ਐਜ਼ ਏ ਸਿੱਖ ਆਈ ਐਮ ਫ੍ਰੀ ਟੂ ਗੋ ਟੂ ਪਟਨਾ ਸਾਹਿਬ ਇਨ ਬਿਹਾਰ ਟੂ ਪੇ obeisance. Similarly, pilgrims from other states have every right to visit Anandpur. ਹੁਣ ਕਿਨੇ ਰੋਕਿਆ ਪਿਲਗ੍ਰਿਮਸ ਨੂੰ? ਕਿਹਦੇ ਕੋਲ ਗੱਡੀਆਂ ਨੇ ਲੱਦ ਕੇ ਲਿਜਾਣ? ਲੇਕਿਨ ਮਤਲਬ ਉਹ ਮੈਨੂੰ ਸੀ ਪਹਿਲਾਂ ਹੀ ਪਤਾ ਕਿ ਵੀ ਇਹ ਸਿੱਖਾਂ ਦਾ ਇੱਕ ਤਬਕਾ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੈ, ਉਹ ਆਪੇ ਹੀ ਜਿਹੜੇ ਨੇ ਉਹ ਹਨੂਮਾਨ ਬਣ ਜਾਂਦੇ ਨੇ। ਪਰ ਦੂਸਰੇ ਪਾਸੇ ਤੁਸੀਂ ਦੇਖਦੇ ਹੋ ਕਿ ਈਵਨ ਨੀਡ ਟੂ ਰੈਜ਼ਿਸਟ ਕੈਂਪੇਨ ਅਗੇਂਸਟ ਮਾਈਗ੍ਰੈਂਟਸ ਮਿਨਿਸਟਰ, ਹੁਣ ਆਮ ਆਦਮੀ ਪਾਰਟੀ, ਮੈਨੂੰ ਕੋਈ ਕਿਸੇ ਨੇ ਪੁੱਛਿਆ ਵੀਰ ਨੇ ਕਿ ਜੀ ਪੰਜਾਬ ਗੌਰਮੈਂਟ ਦਾ ਇਹਦੇ 'ਤੇ ਕੀ ਸਟੈਂਡ ਹੋਏਗਾ? ਮੈਂ ਕਿਹਾ ਪੰਜਾਬ ਨੂੰ ਤਾਂ ਰਨ ਹੀ ਭਈਆ ਕਰ ਰਹੇ ਨੇ। ਜੇ ਭਈਆ ਭਜਾਓ ਪੰਜਾਬ ਬਚਾਓ ਹੈ ਤਾਂ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਉਹਨਾਂ ਦਾ ਅੱਗੋਂ ਕਿਰਾਏਦਾਰ ਮਿਸਟਰ ਭੰਡ, ਵੀ ਇਹਨਾਂ ਦੇ ਉੱਤੇ ਵੀ ਇਹ ਤਾਂ ਸਾਰੇ ਕੰਟਰੋਲਿੰਗ ਨੇ, ਇਹ ਸਾਰੇ ਨੂੰ ਇਹਨਾਂ ਨੇ ਇਹਨੂੰ ਆਪਣੀ ਸਪਿਨ ਦੇਣੀ ਹੈ ਇਸ ਸਾਰੇ ਦੇ ਥੱਲੇ। ਔਰ ਅੱਜ ਇਹ ਆ ਗਿਆ ਇੰਡਸਟਰੀ ਐਂਡ ਪਾਵਰ ਮਿਨਿਸਟਰ ਸੰਜੀਵ ਅਰੋੜਾ on Thursday extended support to the migrant workforce in the wake of rising sentiment against them in some parts of the state. ਉਹਨੇ ਕਿਹਾ ਜੀ ਅਸੀਂ ਬਿਲਕੁਲ ਹੁਣ ਬਈਆਂ ਦੀਆਂ ਵੋਟਾਂ ਉਹ ਆਮ ਆਦਮੀ ਨੇ ਲੈਣੀਆਂ ਕਿ ਕਿਹਨੇ ਲੈਣੀਆਂ? ਉਹਨਾਂ ਨੂੰ ਲੱਗਦਾ ਵੀ ਜਿਹੜੇ ਸਿੱਖ ਕਾਂਗਰਸ 'ਚ ਵੀ ਨੇ, ਦੂਜੇ ਵੀ ਨੇ, ਜਿਵੇਂ ਆਪਣੇ ਸੁਖਪਾਲ ਖਹਿਰਾ, ਉਹਨੇ ਤਾਂ ਕਈ ਵਾਰੀ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਅਸੈਂਬਲੀ 'ਚ ਕਿ ਵੀ ਇਹ ਪੰਜਾਬ ਡੋਮਿਸਾਈਲ ਵਾਲਾ ਪਾਰਟ ਬਣਾਓ, ਨਾਨ ਪੰਜਾਬੀ ਜ਼ਮੀਨ ਨਾ ਲੈ ਸਕੇ। ਔਰ ਇਹ ਮਿਨਿਸਟਰ ਹੁਣ ਕਹਿ ਰਿਹਾ ਦੇਰ ਮਸਟ ਬੀ ਨੋ ਡਿਸਕ੍ਰਿਮੀਨੇਸ਼ਨ ਅਗੇਂਸਟ ਮਾਈਗ੍ਰੈਂਟ ਲੇਬਰਸ ਐਨੀਵੇਅਰ, ਵੀ ਆਰ ਏ ਡੈਮੋਕ੍ਰੈਟਿਕ ਸੈਕੂਲਰ ਨੇਸ਼ਨ ਵੇਅਰ ਐਵਰੀਵਨ ਇੰਜੋਇਜ਼ ਇਕੁਅਲ ਰਾਈਟਸ। ਹਾਂਜੀ, ਪੰਜਾਬੀਜ਼ ਟੂ ਦੇ ਵਰਕ ਐਟ ਅਨਦਰ। ਯਾਨੀ ਉਹਨਾਂ ਨੇ ਇਹਨੂੰ ਬਿਲਕੁਲ ਜਿਹੜਾ ਮੇਰਾ ਪਹਿਲਾ ਇਸ ਦੇ ਉੱਤੇ ਟੇਕ ਸੀ ਉਸ ਪਾਸੇ ਤੋਰਿਆ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਪੰਚਾਇਤਾਂ ਪਾਸ ਕਰ ਰਹੀਆਂ ਨੇ ਧੜਾ ਧੜ ਮਤੇ, ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ, ਰੋਪੜ, ਨਵਾਂ ਸ਼ਹਿਰ, ਮੋਹਾਲੀ, ਬਠਿੰਡਾ, ਮਲੇਰਕੋਟਲਾ ਅਗੇਂਸਟ ਅਨਡਾਕੂਮੈਂਟਡ ਮਾਈਗ੍ਰੈਂਟਸ, ਇਹ ਬਿਲਕੁਲ ਗਲਤ ਹੋ ਰਿਹਾ। ਔਰ ਉਹਨਾਂ ਨੇ ਨਾਲ ਦੀ ਨਾਲ ਇਸ ਮਿਨਿਸਟਰ ਨੇ ਇੰਡਸਟਰੀਅਲਿਸਟ ਨੂੰ ਵੀ ਕਿਹਾ, ਹੁਣ ਹਿੰਦੂ ਕਾਰਖਾਨੇਦਾਰ ਨੇ ਉਹਨਾਂ ਨੇ ਉਹ ਬਈਏ ਰੱਖੇ ਹੋਏ ਨੇ, ਉਹ ਉਹਨਾਂ ਨੂੰ ਵੀ ਅਸ਼ੋਰ ਕਰ ਰਿਹਾ ਕਿ ਦੇਅਰ ਵੁੱਡ ਬੀ ਨੋ ਸ਼ਾਰਟੇਜ ਆਫ ਲੇਬਰਸ ਇਨ ਦਾ ਸਟੇਟ। ਅਸੀਂ ਨਹੀਂ ਭੱਜਣ ਦਿੰਦੇ ਬਈਆਂ ਨੂੰ, ਤੁਸੀਂ ਫਿਕਰ ਨਾ ਕਰੋ, ਤੁਹਾਡੀਆਂ ਫੈਕਟਰੀਆਂ 'ਚ ਬਈਏ ਹੀ ਕੰਮ ਕਰਨਗੇ। ਫਿਰ ਜਿਹੜੀਆਂ ਕਿਰਤੀ ਕਿਸਾਨ ਪਾਰਟ ਜਿਹੜੇ ਨੇ ਪ੍ਰੈਜ਼ੀਡੈਂਟ ਹੈ ਉਸ ਯੂਨੀਅਨ ਦਾ, ਉਹਨੇ ਕਿਹਾ ਮਾਈਗ੍ਰੈਂਟ ਲੇਬਰਸ ਪਲੇ ਵਾਈਟਲ ਰੋਲ ਇਨ ਪੰਜਾਬਜ਼ ਇਕੋਨਮੀ। ਔਰ ਨਾਲ ਦੀ ਨਾਲ 500 ਇੰਟੈਲੈਕਚੁਅਲ ਵੀ ਨਿਕਲ ਆਏ, ਇੰਟੈਲੈਕਚੁਅਲ, ਰਾਈਟਰ, ਆਰਟਿਸਟ। They have also come together to appeal to the people of Punjab to unite against the incidents of violence
ਐਂਡ ਹੇਟਡ ਅਗੇਂਸਟ ਮਾਈਗ੍ਰੈਂਟਸ। ਹੁਣ ਉਹ ਦੋ ਮੂੰਹੇ ਸੱਪ ਵਾਂਗੂ ਕਿ ਇਹ ਵੀ ਕਹਿ ਰਹੇ ਨੇ ਕਿ ਜੀ ਇਹ ਜਿਹੜੀ ਹੈ ਵਾਇਲੈਂਸ ਜਿਹੜੀ ਹੈ ਔਰ ਦੂਸਰੇ ਇਹਨੂੰ ਵੀ ਨਹੀਂ ਹੋਣਾ ਚਾਹੀਦਾ, ਲੇਕਿਨ ਇਹ ਜਿਹੜੀ ਮਾਈਗ੍ਰੈਂਟਸ ਦੇ ਖਿਲਾਫ ਹੈ ਦੂਜਾ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਇਸ਼ੂ ਨੂੰ ਜੇ ਠੀਕ ਅਰਥਾਂ 'ਚ ਨਾ ਸਮਝਿਆ ਗਿਆ ਤੇ ਅਸੀਂ ਵਿਕਟਮ ਤਾਂ ਬਣੇ ਹੀ ਹੈ, ਡੈਮੋਗ੍ਰਾਫੀ ਵੀ ਬਦਲ ਰਹੀ ਹੈ ਔਰ ਇਹਨਾਂ ਨੂੰ ਉਭਾਰਿਆ ਵੀ ਜਾ ਰਿਹਾ, ਪਰ ਅਸੀਂ ਅਗੇਨ ਜਿਹੜੇ ਹੈ ਇਸ ਦੇ ਦੋਸ਼ੀ ਸਾਨੂੰ ਬਣਾਤਾ ਜਾਏਗਾ, ਗਿਲਟ ਹੋਏਗਾ। ਦੇਖੋ ਜੀ ਸਿੱਖ ਕਿੰਨੇ ਇਨਟੋਲਰੈਂਟ ਨੇ ਜੀ, ਦੇਖੋ ਬਈਆਂ ਨੂੰ ਦੇਖੋ ਜੀ, ਸਾਡੇ ਵੀ ਤਾਂ ਜਾ ਕੇ ਉੱਥੇ ਨੇ, ਇੱਦਾਂ ਦੇ ਵੀ ਲੀਚੜ ਕਿਸਮ ਦੇ ਨੇ ਜਿਹੜੇ ਕਹਿੰਦੇ ਨੇ ਜੀ ਤੁਸੀਂ ਜੇ ਇਸ ਦੇ ਉੱਤੇ ਬਣਾਉਣਾ ਤਾਂ ਫਿਰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਪਟਨਾ 'ਚ ਹੋਇਆ, ਉਹ ਤਾਂ ਬਿਹਾਰੀ ਸੀ, ਉਹਨਾਂ ਨੂੰ ਵੀ ਤੁਸੀਂ ਕੱਢੋਗੇ। ਹੁਣ ਤੁਸੀਂ ਜੇ ਆਪਣੇ ਹੀ ਸਿਰ 'ਚ ਸਵਾਹ ਪਾਉਣੀ ਹੈ ਬਿਨਾਂ ਕਿਸੇ ਇਸ਼ੂ ਦੀ ਡੈਪਥ ਨੂੰ ਸਮਝਿਆ ਤਾਂ ਫਿਰ ਉਹ ਠੀਕ ਹੈ ਵੀ ਉਹ ਜਦੋਂ ਫਿਰ ਤੁਹਾਡਾ ਹਾਲ ਹੀ ਇਹ ਹੋਏ ਕਿ ਵੀ ਚੱਕ ਲਓ ਤਾਂ ਚੱਕ ਲਿਆ, ਫਿਰ ਕਰ ਲਓ ਹੁਣ ਧਰ ਲਓ ਧਰਨਾ ਕਿੱਥੇ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।